ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਸਭ ਦਾ ਹੀ ਸਵਾਗਤ ਕਰਦੇ ਹਾਂ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ। ਪੰਜਾਬੀ ਰੇਡੀਓ ਜੋ ਐਸੇ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜਿੱਥੋਂ ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਰਾਮ ਸਿੰਘ ਸ਼ੇਰਗਿਲ ਅਸਲਮਾ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਮਨਦੀਪ ਸਿੰਘ ਸੈਨੋ ਜੀ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵੰਤ ਸਿੰਘ ਉਪਲ ਜੁਬਾ ਸਿਟੀ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਹਰ ਇੱਕ ਜਗ੍ਹਾ ਆਮ ਆਦਮੀ ਪਾਰਟੀ ਦੇ ਅਜੇ ਵੀ ਬਹੁਤ ਜ਼ਿਆਦਾ ਚਰਚੇ ਆ ਤੇ ਭਗਵੰਤ ਮਾਨ ਨੂੰ ਮਿਲ ਸਕਦੀ ਆ ਆਪ ਦੀ ਕਮਾਨ ਪੰਜਾਬ ਦੀ। ਰਿਹਾ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਅਟਕਲਾਂ ਤੁਸੀਂ ਕਹਿ ਲਓ ਕਿ ਇਸ ਵੇਲੇ ਫੁੱਲ ਜਿਹੜੀਆਂ ਉਹ ਲੱਗ ਰਹੀਆਂ ਨੇ। ਉਹਦਾ ਕਾਰਨ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਜੋ ਵੀ ਖਬਰਾਂ ਚੱਲਦੀਆਂ ਰਹੀਆਂ ਉਹਦਾ ਆਪਾਂ ਜ਼ਿਕਰ ਜਿਹੜਾ ਜੀ ਉਹ ਵੱਖ-ਵੱਖ ਬੁਲੇਟਿਨ ਦੇ ਵਿੱਚ ਕਰਦੇ ਰਹੇ ਹਾਂ। ਔਰ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ, ਪਾਰਟੀ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਤਕਰੀਬਨ ਠੱਪ ਨੇ। ਵਾਲੰਟੀਅਰ ਜਿਹੜੇ ਨੇ ਜੀ ਉਹ ਨਿਰਾਸ਼ ਜੇ ਹੋਏ ਬੈਠੇ ਨੇ। ਤੋ ਹੁਣ ਜਿਹੜਾ ਜੀ ਪਾਰਟੀ ਇਸ ਪਾਸੇ ਵੱਲ ਧਿਆਨ ਜਿਹੜਾ ਉਹ ਦੇ ਰਹੀ ਹੈ ਦਿੱਲੀ ਤੋਂ ਬਾਅਦ। ਔਰ ਜਿਹੜੀ ਪਾਰਟੀ ਹੈ ਜੀ ਉਹਨੇ ਇਹ ਕਿਹਾ ਜਾ ਰਿਹਾ ਜੀ ਕਿ ਤਕਰੀਬਨ ਲਗਭਗ ਫੈਸਲਾ ਕੀਤਾ ਹੈ ਕਿ ਇੱਥੇ ਜਿਹੜੀ ਹੈ ਜੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਹੋਣ ਜਾ ਰਹੀ ਹੈ। ਇਸ ਆਉਣ ਵਾਲੇ ਸੋਮਵਾਰ ਨੂੰ 8 ਤਰੀਕ ਨੂੰ ਜਿਹੜਾ ਜੀ ਪਾਰਟੀ ਨੇ ਪੰਜਾਬ ਦੇ ਜਿਹੜੇ MLA ਨੇ ਚੁਣੇ ਹੋਏ ਤੇ ਕਨਵੀਨਰ ਜਿਹੜੇ ਨੇ ਪੰਜਾਬ ਦੇ ਉਹਨਾਂ ਨੂੰ ਦਿੱਲੀ ਸੱਦਿਆ, ਜਿੱਥੇ ਕਿ ਲੀਡਰਸ਼ਿਪ ਦੇ ਬਾਰੇ ਦੇ ਵਿੱਚ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ। ਦੋ ਜਾਣਿਆਂ ਦਾ ਨਾਮ ਜਿਹੜਾ ਜੀ ਉਹ ਚੱਲ ਰਿਹਾ। ਇੱਕ ਤਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਨਾਮ ਜਿਹੜਾ ਜੀ ਉਹ ਚੱਲ ਰਿਹਾ ਔਰ ਦੂਸਰਾ ਭਗਵੰਤ ਮਾਨ ਹੋਰਾਂ ਦਾ ਨਾਮ ਜਿਹੜਾ ਜੀ ਉਹ ਚੱਲ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਪਾਰਟੀ ਹੈ ਉਹ ਲਗਭਗ ਤੈਅ ਜਿਹੜਾ ਜੀ ਉਹ ਕਰ ਚੁੱਕੀ ਹੋਈ ਆ ਕਿ ਇਹਦੇ ਜਿਹੜੀ ਲੀਡਰਸ਼ਿਪ ਹੈ ਜੀ ਉਹ ਤਬਦੀਲੀ ਉਹਦੇ ਵਿੱਚ ਹੋ ਸਕਦੀ ਹੈ ਤੇ ਭਗਵੰਤ ਮਾਨ ਹੋਰਾਂ ਨੂੰ ਜਿਹੜਾ ਜੀ ਇਹ ਪ੍ਰਧਾਨ ਬਣਾਇਆ ਜਾ ਸਕਦਾ। ਪ੍ਰਧਾਨ ਇਸ ਕਰਕੇ ਕਿ ਕਿਹਾ ਜਾ ਰਿਹਾ ਜੀ ਕਿ ਜਿਹੜਾ ਕਨਵੀਨਰ ਹੈ ਉਹ ਲਫ਼ਜ਼ ਤੋਂ ਸ਼ਾਇਦ ਪਾਰਟੀ ਜਿਹੜੀ ਹੈ ਜੀ ਉਹ ਗਰੇਜ ਕਰੂਗੀ ਤੇ ਪ੍ਰਧਾਨ ਜਿਹੜਾ ਜੀ ਉਹ ਲਾਇਆ ਜਾਊਗਾ। ਫਾਈਨਲ ਜਿਹੜਾ ਜੀ ਉਹ ਫੈਸਲਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਰਨਾ ਹੈ। ਇਹ ਫੈਸਲਾ ਸੋਮਵਾਰ ਨੂੰ ਜਾਂ ਫਿਰ ਮੰਗਲਵਾਰ ਨੂੰ ਜਿਹੜਾ ਜੀ ਉਹ ਆ ਸਕਦਾ ਹੈ। ਜਿਹੜੇ ਗੁਰਪ੍ਰੀਤ ਸਿੰਘ ਵੜੈਚ ਨੇ ਉਹਨਾਂ ਨੂੰ ਕਿਵੇਂ ਜਿਹੜਾ ਜੀ ਉਹ ਐਡਜਸਟ ਕੀਤਾ ਜਾਊਗਾ, ਉਹਨਾਂ ਤੋਂ ਅਸਤੀਫਾ ਲਿਆ ਜਾਊਗਾ, ਅਸਤੀਫਾ ਦੇਣਗੇ, ਕੀ ਹੋਊਗਾ, ਇਹ ਸਾਰਾ ਕੁਝ ਅਜੇ ਦਿੱਲੀ ਦੇ ਹੱਥ ਵਾਸੀ ਹੈ ਜੀ। ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਕੀ ਕੁਝ ਹੋ ਰਿਹਾ। ਤੇ ਅੱਗੇ ਆਪਾਂ ਗੁਰਚਰਨ ਸਿੰਘ ਬੱਬਰ ਹੋਰਾਂ ਦੀ ਜੇ ਗੱਲ ਕਰੀਏ, ਦਿੱਲੀ ਤੋਂ ਸ਼ਾਇਦ ਉਹ ਕੋਈ ਨਿਊਜ਼ਪੇਪਰ ਵੀ ਚਲਾਉਂਦੇ ਆ, ਉਹਨਾਂ ਨੇ HS ਫੂਲਕਾ ਤੇ ਗੰਭੀਰ ਦੋਸ਼ ਲਾਏ। ਦੋਸ਼ ਤਾਂ ਪਹਿਲਾਂ ਵੀ ਉਹ ਜਿਹੜਾ ਜੀ ਉਹ ਲਾਉਂਦੇ ਰਹੇ ਨੇ ਕਈ ਵਾਰੀ। ਇੱਕ ਉਹਨਾਂ ਨੇ ਕਿਤਾਬ ਵੀ ਜਿਹੜੀ ਹੈ ਜੀ ਉਹ ਲਿਖੀ ਹੋਈ ਆ। ਹੁਣ ਚੰਡੀਗੜ੍ਹ ਦੇ ਵਿੱਚ ਆ ਕੇ ਉਹਨਾਂ ਨੇ ਆਲ ਇੰਡੀਆ ਸਿੱਖ ਕਨਫੈਡਰੇਸ਼ਨ ਦੇ ਪ੍ਰਧਾਨ ਜਿਹੜੇ ਨੇ ਗੁਰਚਰਨ ਸਿੰਘ ਬੱਬਰ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ HS ਫੂਲਕਾ ਹੋਰਾਂ ਦੇ ਉੱਤੇ ਦੋਸ਼ ਜਿਹੜੇ ਆ ਜੀ ਉਹ ਲਾਏ ਨੇ। ਔਰ ਉਹਨਾਂ ਨੇ ਇਹ ਗੱਲ ਕਹੀ ਪ੍ਰੈਸ ਕਾਨਫਰੰਸ ਇੱਥੇ ਕਰਕੇ ਕਿ ਸਿੱਖ ਕਤਲੇਆਮ ਪੀੜਤਾਂ ਦੇ ਹੱਕ ਦੇ ਵਿੱਚ ਇੱਕ ਵੀ ਕੇਸ ਦਿੱਲੀ ਦੀਆਂ ਅਦਾਲਤਾਂ ਦੇ ਵਿੱਚ ਫੂਲਕਾ ਸਾਹਿਬ ਨੇ ਨਹੀਂ ਲੜਿਆ। ਗੁਰਚਰਨ ਸਿੰਘ ਬੱਬਰ ਨੇ ਜਿਹੜੇ ਜੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿ HS ਫੂਲਕਾ ਹੋਰਾਂ ਨੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਤਾਂ ਕੀ ਦਿਵਾਉਣਾ ਸੀ, ਸਗੋਂ ਮਾਮਲਿਆਂ ਨੂੰ ਪੇਚੀਦਾ ਬਣਾ ਕੇ ਉਹਨਾਂ ਨੂੰ ਇਨਸਾਫ ਤੋਂ ਜਿਹੜਾ ਜੀ ਉਹ ਦੂਰ ਕਰ ਦਿੱਤਾ। ਔਰ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਫੂਲਕਾ ਸਾਹਿਬ ਨੂੰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਿਹਾ ਜੀ ਕਿ ਉਹ ਇਸ ਧੋਖੇ ਕਰਕੇ ਫੂਲਕਾ ਹੋਰਾਂ ਨੂੰ ਅਕਾਲ ਤਖਤ ਦੇ ਉੱਤੇ ਤਲਬ ਜਿਹੜਾ ਉਹ ਕਰਨ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦੋਸ਼ ਤੈਅ ਕਰਨ ਦੇ ਵਾਸਤੇ ਉਹ ਵੀ ਅਕਾਲ ਤਖਤ ਦੇ ਉੱਤੇ ਹਾਜ਼ਰ ਹੋਣ ਦੇ ਵਾਸਤੇ ਤਿਆਰ ਨੇ। ਉਹਨਾਂ ਨੇ ਸਵਾਲ ਕੀਤੇ ਕਿ HKL ਭਗਤ ਜਿਹੜਾ ਸੱਜਣ ਤੇ ਜਗਦੀਸ਼ ਟਾਈਟਲਰ ਖਿਲਾਫ
ਕੋਈ ਕੇਸ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਧਵਾ ਵੱਲੋਂ ਕਿਸੇ ਅਦਾਲਤ ਦੇ ਵਿੱਚ ਦਿੱਲੀ ਸਿੱਖ ਕਤਲੇਆਮ ਦਾ ਕੇਸ ਕੋਈ ਲੜਿਆ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਇਹ ਸਿੱਖ ਕਤਲੇਆਮ ਹੋਇਆ ਸੀਗਾ ਤਾਂ ਉਦੋਂ ਕੁਝ ਵੀ ਨਹੀਂ ਸਨ HS ਫੂਲਕਾ ਹੋਰੀ, ਔਰ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਅਮੀਰ ਹੁੰਦੇ ਗਏ। ਇਹ ਦੋਸ਼ ਜਿਹੜੇ ਨੇ ਉਹਨਾਂ ਨੇ ਲਾਏ ਨੇ। HS ਫੂਲਕਾ ਹੋਰਾਂ ਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਕਿ ਉਹ ਨਾ ਪਹਿਲਾਂ ਉਹਨਾਂ ਨੇ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਕਿਸੇ ਸਵਾਲ ਦਾ ਜਵਾਬ ਜਿਹੜਾ ਜੀ ਉਹ ਦਿੱਤਾ, ਨਾ ਹੁਣ ਦੇਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਜੋ ਕੁਝ ਮੈਂ ਕੀਤਾ ਉਹ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਹੈ। ਇਹ ਵੈਸੇ ਕਹਾਣੀ ਥੋੜੀ ਸਮਝ ਨਹੀਂ ਲੱਗੀ ਕਿ ਇੱਕ ਵਾਰੀ ਫੇਰ ਇਹ ਗੁਰਚਰਨ ਸਿੰਘ ਬੱਬਰ ਹੋਰਾਂ ਨੇ ਪੰਜਾਬ ਆ ਕੇ ਇਸ ਮਸਲੇ ਨੂੰ ਦੁਬਾਰਾ ਫੇਰ ਕਿਉਂ ਉਭਾਰਿਆ। ਬਿਲਕੁਲ ਜੀ, ਕਿਤੇ ਨਾ ਕਿਤੇ ਉਹ ਵੀ ਨਿਊਜ਼ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਇਸ ਤਰ੍ਹਾਂ ਦੇ ਮੇਰੇ ਖਿਆਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲਾ ਚੁੱਕੀ ਆ। ਅਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰੀਏ, ਇਸ ਦੇ ਵਿੱਚ ਪਕੋਕਾ ਲਾਗੂ ਹੋਵੇਗਾ ਜਲਦੀ। ਐਕਚੁਅਲੀ ਜਦੋਂ ਪਿਛਲੀ ਜਿਹੜੀ ਸਰਕਾਰ ਸੀਗੀ ਜੀ, ਤੁਹਾਨੂੰ ਯਾਦ ਹੋਣਾ ਕਿ ਉਦੋਂ ਇਹ ਮਾਮਲਾ ਵਾਹਵਾ ਜਿਹੜਾ ਜੀ ਉਹ ਉੱਭਰਿਆ ਸੀਗਾ ਕਿ ਪੰਜਾਬ ਦੇ ਵਿੱਚ ਮਕੋਕਾ ਦੀ ਤਰਜ਼ ਦੇ ਉੱਤੇ ਇੱਥੇ ਪਕੋਕਾ ਜਿਹੜਾ ਜੀ ਗੈਂਗਸਟਰਾਂ ਦੇ ਵਾਸਤੇ ਲਾਗੂ ਕੀਤਾ ਜਾਵੇ। ਉਦੋਂ ਜਿਹੜੇ ਬਹੁਤੇ ਸੀਗੇ ਜੀ ਮੰਤਰੀ, ਉਹਨਾਂ ਨੇ ਇਹਦਾ ਵਿਰੋਧ ਕੀਤਾ ਸੀਗਾ ਕਿ ਇਹ ਵਿਰੋਧ ਦੇ ਵਿੱਚ ਜਾਊਗਾ। ਉਦੋਂ ਜਿਹੜੀ ਕਾਂਗਰਸ ਸੀ ਉਹਨੇ ਵੀ ਵਿਰੋਧ ਕੀਤਾ ਸੀਗਾ। ਇਹ ਕਿਹਾ ਸੀਗਾ ਕਿ ਇਹ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਲਾਗੂ ਕੀਤਾ ਜਾ ਸਕਦਾ, ਉਹਨਾਂ ਦੇ ਉੱਤੇ ਵਰਤਿਆ ਜਾਊਗਾ ਪਕੋਕਾ। ਹੁਣ ਜਿਹੜੇ DGP ਨੇ ਜੀ, ਕਿਉਂਕਿ ਉਹਨਾਂ ਦੀ ਖਿਚਾਈ ਹੋਈ ਹੈ ਜੀ, ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਹੱਥੋਂ ਬਾਹਰ ਕਿਵੇਂ ਹੁੰਦੇ ਜਾ ਰਹੇ ਨੇ। ਤੇ ਅੱਗੋਂ ਜਿਹੜੇ DGP ਸਾਹਿਬ ਨੇ ਉਹਨਾਂ ਨੇ ਸਾਰੇ SSPs ਦੀ ਕਲਾਸ ਜਿਹੜੀ ਹੈ ਜੀ ਉਹ ਲਾਈ ਆ ਫਲੋਰ ਦੇ ਵਿੱਚ। ਇਹ ਕਿਹਾ ਜੀ ਕਿ ਜਾਂ ਤਾਂ ਐਕਸ਼ਨ ਕਰੋ ਜਾਂ ਫਿਰ ਐਕਸ਼ਨ ਫੇਸ ਕਰਨ ਦੇ ਵਾਸਤੇ ਤਿਆਰ ਰਹੋ। ਭਾਵ ਕਿ ਜਿਹੜੇ ਡਿਸਟ੍ਰਿਕਟ ਦੇ ਵਿੱਚ ਵਾਰਦਾਤ ਕੋਈ ਹੋਊਗੀ ਉੱਥੋਂ ਦਾ SSP ਜਿਹੜਾ ਜੀ ਉਹ ਜਵਾਬਦੇਹ ਹੋਊਗਾ। ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਕਹੀ ਆ ਕਿ ਗੈਂਗਸਟਰਾਂ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਪਕੋਕਾ ਜਿਹੜਾ ਜੀ ਉਹ ਕਾਨੂੰਨ ਲਾਗੂ ਕੀਤਾ ਜਾ ਰਿਹਾ ਜੀ। ਉਹਨਾਂ ਨੇ ਇਹ ਕਿਹਾ ਕਿ ਇਸ ਕਾਨੂੰਨ ਦੇ ਤਹਿਤ SSP ਜਾਂ ਉਹ ਤੋਂ ਵੱਡੇ ਪੱਧਰ ਦੇ ਅਧਿਕਾਰੀ ਦੀ ਹਾਜ਼ਰੀ ਦੇ ਵਿੱਚ ਜਿਹੜਾ ਬਿਆਨ ਗੈਂਗਸਟਰ ਦੇਊਗਾ ਉਹ ਅਦਾਲਤ ਦੇ ਵਿੱਚ ਬਦਲਿਆ ਨਹੀਂ ਜਾ ਸਕੂਗਾ। DGP ਹੋਰਾਂ ਨੇ ਵੀ ਕਿਹਾ ਕਿ ਕੇਂਦਰ ਦੇ ਕੋਲੋਂ ਨੀਮ ਫੌਜੀ ਦਸਤਿਆਂ ਦੀਆਂ 2 ਕੰਪਨੀਆਂ ਦੀ ਮੰਗ ਕੀਤੀ ਸੀ, ਜਿਹਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਜਿਹੜਾ ਜੀ ਉਹ ਕਰ ਲਿਆ। ਜਗਦੀਸ਼ ਗਗਨੇਜਾ ਵਾਲੇ ਮਾਮਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਮਾਮਲੇ 'ਚ CBI ਦੀ ਮਦਦ ਕਰ ਰਹੀ ਹੈ ਤੇ ਸਾਂਝੇ ਯਤਨਾਂ ਦੇ ਨਾਲ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਹੁਣ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਜਿਹੜੀ ਸੈਂਟਰਲ ਜਿਹੜੀਆਂ ਨੇ ਉਹਦੀ ਕਿਉਂ ਜ਼ਰੂਰਤ ਪਈ? ਕਿਉਂਕਿ ਪੰਜਾਬ ਪੁਲਿਸ ਦੇ ਕੋਲੇ ਆਪਣੀ ਨਫਰੀ ਬਹੁਤ ਹੈ, ਬਾਕੀ ਸੂਬਿਆਂ ਦੇ ਮੁਕਾਬਲੇ ਫੋਰਸ ਬਹੁਤ ਹੈ, ਔਰ ਸਿਕਿਉਰਿਟੀ ਤੋਂ ਵੀ ਜਿਹੜੀ ਜੀ ਉਹ ਹਟਾ ਕੇ ਲਾਉਣ ਦੇ ਦਾਅਵੇ ਜਿਹੜੇ ਆ ਉਹ ਕੀਤੇ ਗਏ ਆ। ਪਰ ਉਹਨਾਂ ਨੇ ਕਿਹਾ ਜੀ ਕਿ ਦੋ ਫੌਜੀ 2 ਕੰਪਨੀਆਂ ਮੰਗੀਆਂ ਸੀਗੀਆਂ ਜਿਹੜੀਆਂ ਕਿ ਮੰਨ ਲਈਆਂ ਗਈਆਂ ਨੇ। ਸੋ ਇਹ ਜਿਹੜਾ ਜੀ ਖਰਚਾ ਕਿਉਂਕਿ ਫਿਰ ਸੂਬੇ ਨੂੰ ਦੇਣਾ ਪੈਂਦਾ। ਇਹ ਨਹੀਂ ਪਤਾ ਜੀ ਕਿ ਇਹ ਕਿਉਂ ਮੰਗੀਆਂ ਗਈਆਂ ਨੇ, ਕਿ ਕੀ ਜਿਹੜੀ ਪੰਜਾਬ ਪੁਲਿਸ ਹੈ ਉਹਦੇ ਉੱਤੇ ਵਿਸ਼ਵਾਸ ਨਹੀਂ ਕਿ ਉਹ ਜਿਹੜੀ ਇਹ ਸਥਿਤੀ ਜਿਹੋ ਜਿਹੀ ਬਣਦੀ ਜਾ ਰਹੀ ਹੈ ਇਹਨੂੰ ਕੰਟਰੋਲ ਕਰ ਸਕਦੀ ਹੈ, ਜਾਂ ਕੋਈ ਹੋਰ ਰੀਜ਼ਨ ਨੇ ਉਹਦੇ ਜੀ। ਬੜੇ ਸਾਰੇ ਇਹਨਾਂ ਦੇ ਵਿੱਚੋਂ ਵਿੱਚ ਰੀਜਨ ਹੁੰਦੇ ਜੀ। ਤਾਂ ਅੱਗੇ ਆਪਾਂ ਫਰੀਜ਼ਰ ਵਾਲਾ ਬਾਬਾ ਨੂਰ ਮਹਿਲੀਏ ਦੀ ਜੇ ਗੱਲ ਕਰੀਏ ਤਾਂ ਕਾਫੀ ਟਾਈਮ ਹੋ ਗਿਆ ਜੀ, ਹੁਣ ਤਾਂ ਕਈ ਸਾਲ ਹੀ ਹੋ ਗਏ ਆ ਸਮਾਧੀ ਲਾ ਕੇ ਬੈਠਿਆਂ ਨੂੰ। ਅਤੇ ਉਸ 'ਤੇ ਜਦੋਂ ਸੰਸਕਾਰ ਦੀ ਗੱਲ ਚੱਲਦੀ ਆ ਅਤੇ ਪਹਿਲੀ ਸਰਕਾਰ ਨੇ ਵੀ ਇਸੇ ਤਰ੍ਹਾਂ ਹੱਥ ਝਾੜ ਦਿੱਤੇ ਸੀ, ਤਾਂ ਹੁਣ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਹੀ ਹੱਥ ਝਾੜ ਦਿੱਤੇ ਆ। ਬਿਲਕੁਲ ਜੀ, ਪਤਾ ਨਹੀਂ ਕਿਉਂਕਿ ਜਾਂ ਤਾਂ ਇਹ ਆ ਕਿ ਭੂਤਾਂ ਤੋਂ ਡਰਨ ਵਾਲੇ ਨੇ, ਤਾਂ ਕਰਕੇ ਹੈ ਜੀ ਕਿ ਕੋਈ ਇਸ ਪਾਸੇ ਵੱਲ ਹੱਥ ਹੀ ਨਹੀਂ ਪਾ ਰਿਹਾ ਜੀ। ਇਹ ਦਿਵਿਆ ਜੋਤੀ ਦਾ ਜਿਹੜਾ ਫਰੀਜ਼ਰ ਦੇ ਵਿੱਚ ਪਿਆ ਜੀ ਨੂਰ ਮਹਿਲ ਵਾਲਾ ਆਸ਼ੂਤੋਸ਼, ਉਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਦਿਆਂ ਹੋਇਆ ਇਹ ਕਿਹਾ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਜਾਂ ਬੋਡੀ ਆ ਉਹ ਅਨਕਲੀਨ ਨਹੀਂ ਆ, ਜਿਹਦੇ ਕਰਕੇ ਸਟੇਟ ਦਾ ਇਹਦੇ ਵਿੱਚ ਦਖਲ ਜ਼ਰੂਰੀ ਹੋਵੇ। ਇਹੋ ਜਿਹੇ ਮਾਮਲਿਆਂ ਦੇ ਵਿੱਚ ਸਰਕਾਰ ਦੇ ਦਖਲ ਦੀ ਜ਼ਰੂਰਤ ਹੀ ਨਹੀਂ ਹੈ, ਇਹ ਸਰਕਾਰ ਨੇ ਕਿਹਾ। ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਸਰਕਾਰ ਕਿਸੇ ਧਾਰਮਿਕ ਆਸਥਾ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦੇ ਸਕਦੀ ਔਰ ਜੁਡੀਸ਼ਰੀ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫੈਸਲਾ ਕਰੇ। ਹੁਣ ਅਗਲੀ ਤਰੀਕ ਜਿਹੜੀ ਹੈ ਜੀ ਉਹ 8 ਤਰੀਕ ਰੱਖੀ ਗਈ ਹੈ, ਸੋਮਵਾਰ।
ਜਿਹੜੇ ਸੁਣਵਾਈ ਦੇ ਵਾਸਤੇ ਜਦੋਂ ਇਹ ਜਿਹੜੀ ਅਦਾਲਤ ਦੇ ਵਿੱਚ ਆਈ ਹੈ ਤਾਂ ਪੰਜਾਬ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਜਿਹੜੇ ਸੀਗੇ ਜੀ ਉਹ ਪਹਿਲਾਂ ਤਾਂ ਇਹ ਕਹਿੰਦੇ ਰਹੇ ਕਿ ਐਡਵੋਕੇਟ ਜਨਰਲ ਆਉਣਗੇ ਅਤੁਲ ਨੰਦਾ, ਉਹ ਬਹਿਸ ਕਰਨਗੇ। ਅਦਾਲਤ ਜਿਹੜੀ ਸੀ ਇਸ ਤੋਂ ਖਿੱਝ ਗਈ। ਅਦਾਲਤ ਨੇ ਇਹ ਗੱਲ ਕਹੀ ਕਿ ਪਹਿਲਾਂ 2 ਮਹੀਨੇ ਸਰਕਾਰ ਨੇ ਟਾਲ ਦਿੱਤੇ, ਨਵੀਂ ਸਰਕਾਰ ਬਣ ਗਈ, ਸਾਨੂੰ ਸਮਾਂ ਚਾਹੀਦਾ, ਅਸੀਂ ਐਡੀਸ਼ਨਲ ਜਨਰਲ ਲਾ ਲਈ। ਉਹ ਕਹਿੰਦੇ ਸਾਰਾ ਕੁਝ ਹੋ ਗਿਆ, ਹੁਣ ਇਹ ਕਿਉਂ ਟਾਲਿਆ ਜਾ ਰਿਹਾ? ਜਦੋਂ ਸਰਕਾਰ ਦਾ ਜਿਹੜਾ ਇਹ ਅਦਾਲਤ ਦਾ ਰੁਖ ਸੀਗਾ ਉਹ ਤਿੱਖਾ ਹੋਇਆ ਤਾਂ ਫਿਰ ਐਡਵੋਕੇਟ ਜਨਰਲ ਜਿਹੜੇ ਸੀਗੇ ਜੀ ਉਹਨਾਂ ਨੂੰ ਆਉਣਾ ਪਿਆ ਦੁਪਹਿਰ ਤੋਂ ਬਾਅਦ, ਔਰ ਉਹਨਾਂ ਨੇ ਇਹ ਗੱਲ ਜਿਹੜੀ ਜੀ ਕਹੀ ਕਿ ਜਿਹੜਾ ਜੀ ਉਹਨਾਂ ਨੂੰ ਸਮਾਂ ਹੋਰ ਚਾਹੀਦਾ। ਤਾਂ ਅਦਾਲਤ ਨੇ ਇਹ ਕਿਹਾ ਕਿ ਕੋਈ ਹੋਰ ਸਮਾਂ ਨਹੀਂ ਮਿਲੂਗਾ, ਤੁਸੀਂ ਪਹਿਲਾਂ ਹੀ ਜਿਹੜਾ ਜੀ ਉਹ ਇੰਨਾ ਟਾਈਮ ਖਰਾਬ ਕਰ ਚੁੱਕੇ ਹੋ। ਐਡਵੋਕੇਟ ਜਨਰਲ ਹੋਰਾਂ ਨੇ ਕਿਹਾ ਕਿ ਇਹ ਕੋਈ ਰੇਅਰ ਕੇਸ ਨਹੀਂ ਆ। ਸੋਵੀਅਤ ਲੀਡਰ ਜੋਸੇਫ ਸਟਾਲਿਨ ਤੇ ਵਲਾਦੀਮੀਰ ਲੈਨਿਨ ਦੀ ਬਾਡੀ ਵੀ ਪ੍ਰੀਜ਼ਰਵ ਕਰਕੇ ਰੱਖੀ ਗਈ ਸੀਗੀ। ਗੋਆ ਦੇ ਵਿੱਚ ਸੇਂਟ ਜ਼ੇਵੀਅਰ ਦੀ ਬਾਡੀ ਅੱਜ ਵੀ ਪ੍ਰੀਜ਼ਰਵ ਪਈ ਆ। ਔਰ ਹੁਣ ਸਾਇੰਸ ਦਾ ਇੱਕ ਨਵਾਂ ਪਹਿਲੂ ਇਹ ਆ ਕਿ ਇਸ ਮਾਮਲੇ ਦੇ ਵਿੱਚ ਜਿਹਨੇ ਇਕਨੋਮਿਕ ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ, ਉਹਨਾਂ ਨੇ ਕਿਹਾ ਕਿ ਤਕਨੀਕ ਹੈ ਜਿਹਦੇ ਵਿੱਚ ਬਾਡੀ ਨੂੰ ਡੀਪ ਫਰੀਜ ਦੇ ਵਿੱਚ ਰੱਖਿਆ ਜਾਂਦਾ ਔਰ ਇਹ ਉਮੀਦ ਰਹਿੰਦੀ ਆ ਕਿ ਭਵਿੱਖ ਦੇ ਵਿੱਚ ਸਾਇੰਟੀਫਿਕ ਐਡਵਾਂਸ ਹੋਣ ਦੇ ਬਾਡੀ ਨੂੰ ਰਿਵਾਈਵ ਕੀਤਾ ਜਾ ਸਕਦਾ ਜੀ। ਇਹ ਦਲੀਲਾਂ ਐਡਵੋਕੇਟ ਜਨਰਲ ਨੇ ਅਦਾਲਤ ਦੇ ਵਿੱਚ ਜਿਹੜੀਆਂ ਜੀ ਉਹ ਦਿੱਤੀਆਂ ਨੇ, ਜਿੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਉਹਨੂੰ ਇਹ ਦੱਸਿਆ ਗਿਆ ਕਿ ਸੋਵੀਅਤ ਲੀਡਰ ਜੋਸੇਫ ਸਟਾਲਿਨ ਵਰਗਾ ਜਾਂ ਵਲਾਦੀਮੀਰ ਲੈਨਿਨ ਵਰਗਾ ਹੈ ਇੰਨਾ ਜਿਹੜਾ ਜੀ ਵਿਸ਼ਵ ਪ੍ਰਸਿੱਧ, ਕਿ ਉਹਦੀ ਬਾਡੀ ਜਿਹੜੀ ਹੈ ਜੀ ਉਹਨੂੰ ਨਵੀਆਂ ਤਕਨੀਕਾਂ ਦੇ ਨਾਲ ਪ੍ਰੀਜ਼ਰਵ ਕਰਕੇ ਜਿਹੜਾ ਉਹ ਰੱਖਿਆ ਜਾਵੇ ਤੇ ਹੋ ਸਕਦਾ ਜੀ ਉਹ ਰਿਵਾਈਵ ਹੋ ਜਾਵੇ। ਇਹ ਜਿਹੜੇ ਪੜ੍ਹੇ ਲਿਖੇ ਨੇ ਜਾਂ ਐਡਵੋਕੇਟ ਜਨਰਲ ਨੇ ਉਹਨਾਂ ਦੀਆਂ ਇਹ ਦਲੀਲਾਂ ਜਿਹੜੀਆਂ ਜੀ ਆਮ ਬੰਦੇ ਦੀ ਮੇਰਾ ਖਿਆਲ ਤਾਂ ਸਮਝ ਤੋਂ ਪਰੇ ਵਾਲੀ ਗੱਲ ਹੈ ਜਿਵੇਂ ਉਹ ਕਹਿ ਕੀ ਰਹੇ ਨੇ। ਬਿਲਕੁਲ ਜੀ, ਪਰ ਉਹਨਾਂ ਨੂੰ ਪਤਾ ਹੈ ਕਿ ਜੇ ਕਿਤੇ ਬਾਬੇ ਨੂੰ ਸੰਸਕਾਰ ਕਰਤਾ ਤਾਂ ਕਈ ਭੇਤ ਹੋਰ ਖੁੱਲ੍ਹਣੇ ਆ। ਤੇ ਅੱਗੇ ਆਪਾਂ ਕਰਦੇ ਹਾਂ ਗੱਲ ਕਾਂਗਰਸ ਦੀ। ਜਿਉਂ ਹੀ ਕਾਂਗਰਸ ਜਿੱਤੀ ਆ, ਮਾਰ ਧਾੜ, ਕਿਤੇ ਕਬਜ਼ੇ ਕਰ ਲਏ ਆ। ਇਸੇ ਤਰ੍ਹਾਂ ਜੇ ਹੁਣ ਟਰੱਕ ਯੂਨੀਅਨ ਦੀ ਗੱਲ ਕਰੀਏ ਤਾਂ ਬਹੁਤੇ ਕਬਜ਼ੇ ਕਾਂਗਰਸੀਆਂ ਦੇ ਹੋ ਗਏ ਆ। ਬਿਲਕੁਲ ਜੀ, ਜਿਹੜੀ ਹਕੂਮਤ ਆ ਜੀ ਉਹ ਬਦਲਦਿਆਂ ਸਾਰ 55 ਟਰੱਕ ਯੂਨੀਅਨਾਂ ਦੇ ਵਿੱਚ ਕਾਂਗਰਸ ਦੇ ਜਿਹੜੇ ਆ ਜੀ ਉਹ ਕਬਜ਼ੇ ਹੋ ਗਏ ਆ। ਨਵੇਂ ਮੁੱਖ ਮੰਤਰੀ ਜਦੋਂ ਉਹਨਾਂ ਨੇ ਸਹੁੰ ਚੁੱਕੀ ਤੇ ਸਭ ਤੋਂ ਪਹਿਲਾਂ ਟਰੱਕ ਯੂਨੀਅਨਾਂ ਦਾ ਨੰਬਰ ਜਿਹੜਾ ਜੀ ਉਹ ਲੱਗਿਆ। ਅਕਾਲੀ ਦਲ ਦੀ ਅਜਾਰੇਦਾਰੀ ਖਤਮ ਕਰਕੇ ਕਾਂਗਰਸੀ ਪ੍ਰਧਾਨ ਜਾਂ ਕਮੇਟੀ ਮੈਂਬਰ ਥਾਪਤੇ ਗਏ। ਬਰੇਟਾ 'ਚ 2 ਜਾਨਾਂ ਗਈਆਂ। 10 ਟਰੱਕ ਯੂਨੀਅਨਾਂ ਦੀ ਕੁਰਸੀ ਲਈ ਕਾਂਗਰਸੀ ਧੜੇ ਆਪਸ ਦੇ ਵਿੱਚ ਉਲਝੇ ਪਏ ਆ। ਮਾਲਵਾ ਖਿੱਤੇ ਦੇ 11 ਜ਼ਿਲ੍ਹਿਆਂ ਦੀਆਂ ਕਰੀਬ 70 ਟਰੱਕ ਯੂਨੀਅਨਾਂ ਦੇ ਲੋਕ ਰਾਜ ਜਿਹੜਾ ਜੀ ਉਹਦਾ ਜੇ ਮੁਲਾਂਕਣ ਕਰਨਾ ਹੋਵੇ ਤਾਂ ਇਹਦੇ ਵਿੱਚੋਂ ਇਹ ਲੱਗ ਰਿਹਾ ਜੀ ਕਿ ਪੰਜਾਬ 'ਚ 134 ਟਰੱਕ ਯੂਨੀਅਨਾਂ ਨੇ, ਜਿਹਦੇ ਵਿੱਚ 93,000 ਟਰੱਕ ਨੇ ਔਰ ਇਹਨਾਂ ਯੂਨੀਅਨਾਂ ਦੇ ਵਿੱਚੋਂ ਕੱਲੀ ਜਿਣਸ ਦੀ ਢੋਆ ਢੁਆਈ ਦੇ ਵਿੱਚ ਕਰੀਬ 1,000 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜਾਂਦਾ। ਨਵੀਂ ਹੁਕੂਮਤ ਨੇ 50% ਟਰੱਕ ਯੂਨੀਅਨਾਂ ਦੇ ਇਦਾਂ ਦੇ ਨਵੇਂ ਪ੍ਰਧਾਨ ਜਾਂ ਕਮੇਟੀ ਮੈਂਬਰ ਥਾਪਤੇ ਆ ਜਿਨ੍ਹਾਂ ਕੋਲੇ ਨਾ ਕੋਈ ਟਰੱਕ ਹੈ ਨਾ ਕੋਈ ਟਾਇਰ ਹੈ। ਮੁਕਤਸਰ, ਮਲੋਟ, ਕਿਲਿਆਂਵਾਲੀ, ਗਿੱਦੜਬਾਹਾ ਟਰੱਕ ਯੂਨੀਅਨਾਂ ਦੇ ਜਿਹੜੇ ਪ੍ਰਧਾਨ ਇੱਥੇ ਥਾਪੇ ਗਏ ਨੇ ਉਹ ਜਿਹੜੇ ਜੀ ਬਹੁਤੇ ਉਹ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਕੋਲੇ ਟਰੱਕ ਹੀ ਕੋਈ ਨਹੀਂ ਹੈਗਾ, ਪਰ ਉਹ ਬਣਾ ਦਿੱਤੇ ਗਏ ਨੇ ਜੀ। ਕਿਉਂਕਿ ਜਿਵੇਂ ਦੱਸਿਆ 1,000 ਕਰੋੜ ਰੁਪਈਏ ਦਾ ਜਿਹੜਾ ਜੀ ਇਹ ਕਾਰੋਬਾਰ ਹੈ ਔਰ ਐਕਚੁਅਲੀ ਇਹ ਕਬਜ਼ਾ ਜਿਹੜਾ ਜੀ ਕਾਰੋਬਾਰਾਂ ਦੇ ਉੱਤੇ ਕੀਤਾ ਗਿਆ ਹੈ, ਨਾ ਕਿ ਯੂਨੀਅਨਾਂ ਦੇ ਉੱਤੇ। ਸੋ ਕਈ ਲੋਕ ਸੋਚਦੇ ਆ ਕਿ ਭੱਜ ਕੇ ਜਦੋਂ ਸਰਕਾਰਾਂ ਬਦਲਦੀਆਂ ਨੇ ਟਰੱਕ ਯੂਨੀਅਨ ਵਾਲੇ ਪਾਸੇ ਨੂੰ ਕਿਉਂ ਹੁੰਦੇ ਆ ਜੀ। ਸੋ ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ 1,000 ਕਰੋੜ ਰੁਪਈਏ ਦਾ ਇਹ ਕਾਰੋਬਾਰ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤੀਆਂ ਸਵਾਲਾਂ ਦਾ ਜਿਹੜਾ ਜੀ ਉਹ ਜਵਾਬ ਦਿੰਦਾ। ਪਰ ਕੀ ਆਪਾਂ ਨਾ ਜੀ ਲੋਕੀ ਨਹੀਂ ਪੁੱਛਦੇ ਇਹਨਾਂ ਨੂੰ ਕਿ ਫਰਕ ਕੀ ਹੋਇਆ ਪਹਿਲੀ ਸਰਕਾਰ 'ਚ ਤਾਂ ਇਹਨਾਂ ਦੇ ਵਿੱਚ? ਨਹੀਂ ਜੀ, ਕੋਈ ਜਿਹੜਾ ਜੀ ਆਮ ਹੁਣ ਤੁਸੀਂ ਜੇ ਗੱਲ ਕਰ ਲਓ ਤੇ ਲੋਕ ਤਾਂ ਇਹੀ ਕਹਿੰਦੇ ਆ ਵੀ ਕੁਝ ਬਦਲਿਆ ਨਹੀਂ, ਕੁਝ ਨਹੀਂ ਬਦਲਿਆ। ਹਰ ਬੰਦੇ ਦੇ ਮੂੰਹ ਦੇ ਉੱਤੇ ਜਿਹੜਾ ਜੀ ਇਹ ਗੱਲ ਇੱਥੇ ਹੈਗੀ ਆ। ਹਾਂ, ਜਿਹੜੇ ਲੀਡਰ ਨੇ ਉਹਨਾਂ ਨੂੰ ਜਿਹੜਾ ਜੀ ਉਹ ਛੱਡ ਕੇ, ਜਾਂ ਜਿਹੜੇ ਤੁਸੀਂ ਇਹ ਕਹਿ ਲਓ ਕਿ ਭਗਤ ਨੇ ਉਹਨਾਂ ਨੂੰ ਜਿਹੜਾ ਜੀ ਛੱਡ ਕੇ, ਨਹੀਂ ਤਾਂ ਅਦਰਵਾਈਜ਼ ਤਾਂ ਕੁਝ ਵੀ ਜਿਹੜਾ ਜੀ ਉਹ ਤਬਦੀਲੀ ਨਹੀਂ ਹੋਈ। ਜਿਹੜੇ ਈਵਨ ਤੁਸੀਂ ਕੋਈ ਵੀ ਮਹਿਕਮਾ ਲਾ ਲਓ, ਕੋਈ ਵੀ ਕੰਮ ਲਾ ਲਓ ਜੀ, ਉਹਦੇ ਵਿੱਚ ਇਉਂ ਲੱਗਦਾ ਜੀ ਕਿ ਸਭ ਕੁਝ ਰੂਟੀਨ ਦੇ ਵਿੱਚ ਉਸੇ ਤਰੀਕੇ ਦੇ ਨਾਲ ਚੱਲ ਰਿਹਾ, ਸਿਰਫ ਕੁਝ ਚਿਹਰੇ ਮੋਹਰੇ ਜਿਹੜੇ ਜੀ ਉਹ ਬਦਲ ਗਏ। ਬਿਲਕੁਲ ਜੀ, ਕੁਰਸੀਆਂ ਉਹੀ ਆ ਤੇ ਉੱਥੇ ਬੈਠੇ ਕੋਈ ਹੋਰ ਬੰਦੇ। ਤਾਂ ਅੱਗੇ ਆਪਾਂ ਪੰਜਾਬ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਯੂਨੀਵਰਸਿਟੀ ਦਾ ਵੀ ਹਾਲ ਦੇਖ ਚੁੱਕੇ ਹਾਂ, ਤੇ ਉਸ ਤੋਂ ਬਾਅਦ ਹੁਣ ਪੰਜਾਬੀ ਯੂਨੀਵਰਸਿਟੀ ਦੀ ਵੀ ਹਾਲਤ ਪਤਲੀ।
ਜਿਹੜੇ ਪੰਜਾਬ ਯੂਨੀਵਰਸਿਟੀ ਆ ਜੀ, ਇਹਦੇ ਤਾਂ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਨੇ ਇੱਥੇ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਗਵਾਹੀ ਸੀਗੀ, ਉਹਨਾਂ ਨੇ ਹੱਥ ਖੜੇ ਕੀਤੇ ਜੀ। ਅਰੁਣ ਗਰੋਵਰ ਹੋਰਾਂ ਨੇ, ਉਹਨਾਂ ਨੇ ਇਹ ਕਹਿਤਾ ਜੀ ਕਿ ਯੂਨੀਵਰਸਿਟੀ ਦੇ ਕੋਲੇ ਆਪਣੇ ਪ੍ਰੋਫੈਸਰ ਤੇ ਮੁਲਾਜ਼ਮਾਂ ਤੱਕ ਨੂੰ ਤਨਖਾਹਾਂ ਦੇਣ ਦੇ ਵਾਸਤੇ ਪੈਸੇ ਨਹੀਂ ਹੈਗੇ। ਜਿਹੜੀ UGC ਸੀਗੀ ਜੀ, ਉਹਨਾਂ ਨੇ ਇਹਨੂੰ ਪੰਜਾਬ ਯੂਨੀਵਰਸਿਟੀ ਨੂੰ 20 ਕਰੋੜ ਰੁਪਏ ਜਾਰੀ ਕਰਤੇ ਜੀ। VC ਗਰੋਵਰ ਹੋਰਾਂ ਨੇ ਕਿਹਾ ਕਿ 20 ਕਰੋੜ ਰੁਪਏ ਦੇ ਨਾਲ ਥੋੜੀ ਸਰਦਾ। ਉਹ ਕਹਿੰਦੇ ਜੀ ਜਿਹੜੇ ਪੁਰਾਣੇ ਪਏ ਆ ਦਿੱਤੇ ਹੀ ਨਹੀਂ ਗਏ ਪੰਜਾਬ ਨੇ ਜਾਂ UGC ਨੇ, ਉਹ 50 ਕਰੋੜ ਰੁਪਈਆ ਤਾਂ ਤੁਰੰਤ ਚਾਹੀਦਾ ਉਹਨਾਂ ਨੂੰ ਹਾਲ ਦੀ ਘੜੀ ਰੇੜਨ ਦੇ ਵਾਸਤੇ, ਅਦਰਵਾਈਜ਼ 90 ਕਰੋੜ ਰੁਪਈਆ ਜਿਹੜਾ ਜੀ ਉਹ ਚਾਹੀਦਾ। ਕਿਉਂਕਿ ਇਹ ਸਮਝਿਆ ਜਾ ਰਿਹਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੇ ਹਾਲਾਤ ਜਾਣ ਬੁੱਝ ਕੇ ਇਹੋ ਜਿਹੀ ਜਿਹੜੀ ਬਣਾ ਦਿੱਤੀ ਗਈ ਆ ਤਾਂ ਕਿ ਇਹ ਸੈਂਟਰਲ ਯੂਨੀਵਰਸਿਟੀ ਜਿਹੜੀ ਆ ਜੀ ਉਹ ਬਣ ਜੇ। ਪੰਜਾਬ ਦਾ ਇਹਦੇ ਉੱਤੋਂ ਜਿਹੜਾ ਜੀ ਉਹ ਕਬਜ਼ਾ ਹੀ ਖਤਮ ਹੋ ਜੇ, ਤੇ ਜੇ ਪੰਜਾਬ ਯੂਨੀਵਰਸਿਟੀ ਤੋਂ ਜਿਹੜਾ ਜੀ ਪੰਜਾਬ ਦਾ ਇੱਥੋਂ ਹੱਥ ਪਾਸੇ ਹੁੰਦਾ ਤਾਂ ਨਿਰਸੰਦੇਹ ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਹੋਣਾ ਇਸ ਗੱਲ ਦੇ ਉੱਤੇ ਕਿ ਚੰਡੀਗੜ੍ਹ ਦੇ ਉੱਤੇ ਜਿਹੜਾ ਹੱਕ ਹੈ ਉਹ ਪੰਜਾਬ ਦਾ ਆਲਮੋਸਟ ਖਤਮ ਹੋਣ ਵੱਲ ਨੂੰ ਚੱਲ ਜੂਗਾ, ਕਿਉਂਕਿ ਬਹੁਤੇ ਦਫ਼ਤਰ ਜਿਹੜੇ ਸੀਗੇ ਜੀ ਉਹ ਇੱਥੋਂ ਤਬਦੀਲ ਕਰ ਦਿੱਤੇ ਗਏ ਆ। ਹਾਲਾਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਕੋਈ ਚੰਗੇ ਜਿਹੜੇ ਜੀ ਉਹ ਨਹੀਂ ਹੈਗੇ। ਜਿਹੜੇ ਅਜੇ ਤੱਕ ਜਿਹੜੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, 28 ਕਰੋੜ ਰੁਪਏ ਦਾ ਓਵਰਡਰਾਫਟ ਚੁੱਕਣਾ ਪੈ ਰਿਹਾ, ਜਦੋਂ ਕਿ ਪਹਿਲਾਂ 57 ਕਰੋੜ ਰੁਪਏ ਦਾ ਓਵਰਡਰਾਫਟ ਬੈਂਕ ਦੇ ਕੋਲੋਂ ਯੂਨੀਵਰਸਿਟੀ ਨੇ ਚੁੱਕ ਕੇ ਤਨਖਾਹਾਂ ਜਿਹੜੀਆਂ ਉਹ ਦਿੱਤੀਆਂ ਸੀਗੀਆਂ। ਇਹ ਸਮਝਿਆ ਜਾ ਰਿਹਾ ਜੀ ਕਿ 25 ਕਰੋੜ ਰੁਪਏ ਯੂਨੀਵਰਸਿਟੀ ਨੂੰ ਦੇਣ ਵਾਲੀ ਗ੍ਰਾਂਟ ਪੰਜਾਬ ਸਰਕਾਰ ਕੋਲ ਬਕਾਇਆ ਪਈ ਹੈ। ਨਵੇਂ ਵਾਈਸ ਚਾਂਸਲਰ ਜਿਹੜੇ ਇੱਥੇ ਲਾਏ ਗਏ ਨੇ, ਉਹਨਾਂ ਨੇ ਕਿਹਾ ਕਿ ਵਿੱਤੀ ਹਾਲਤ ਨੂੰ ਠੀਕ ਕਰਨਗੇ। ਉਲਟਾ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ ਦੇਣ ਵਾਲੀਆਂ ਸਾਰੀਆਂ ਗ੍ਰਾਂਟਾਂ ਨੂੰ 12 ਕਿਸ਼ਤਾਂ ਦੇ ਵਿੱਚ ਜਿਹੜਾ ਜੀ ਉਹ ਵੰਡ ਦਿੱਤਾ। ਇੱਥੇ ਜਿਹੜੇ ਚਲਾਉਣ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਕਾਰਾਂ ਨਹੀਂ ਵਰਤਾਂਗੇ, ਅਸੀਂ ਉਹ ਨਹੀਂ ਕਰਾਂਗੇ। ਉਹ ਛੋਟੇ ਮੋਟੇ ਖਰਚੇ ਜਿਹੜਾ ਜੀ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜਦੋਂ ਘਾਟੇ ਕਰੋੜਾਂ ਦੇ ਵਿੱਚ ਜਿਹੜਾ ਜੀ ਉਹ ਹੋਣ, ਕਿਉਂਕਿ ਯੂਨੀਵਰਸਿਟੀ ਦੇ ਵਿੱਚ 98 ਕਰੋੜ ਦੇ ਘਾਟੇ ਵਾਲਾ ਬਜਟ ਜਿਹੜਾ ਜੀ ਉਹ ਪੇਸ਼ ਕੀਤਾ ਗਿਆ, ਫਿਰ ਕਾਰਾਂ ਵਗੈਰਾ ਜਿਹੜੀਆਂ ਜੀ ਉਹ ਨਾ ਵਰਤ ਕੇ ਕਿਵੇਂ ਇਹ ਯੂਨੀਵਰਸਿਟੀਆਂ ਚੱਲਣਗੀਆਂ, ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ। ਇਹ ਸਵਾਲ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਜੀ ਹੈ ਕਿ ਪੰਜਾਬ ਦਾ ਢਾਂਚਾ ਜਿਹਨੂੰ ਬੜਾ ਇੱਥੇ ਬੋਰਡਾਂ ਦੇ ਵਿੱਚ ਪ੍ਰਚਾਰਿਆ ਗਿਆ ਸੀਗਾ ਡਿਊਰਿੰਗ ਇਲੈਕਸ਼ਨ ਕਿ 10 ਸਾਲਾਂ ਦੇ ਵਿੱਚ ਅਸੀਂ ਨੰਬਰ 1 ਦੇ ਉੱਤੇ ਜਿਹੜਾ ਜੀ ਉਹ ਲੈ ਆਂਦਾ, ਇਹ ਆਪਣੇ ਆਪ ਦੇ ਵਿੱਚ ਹੀ ਵੱਡੇ ਸਵਾਲ ਜਿਹੜੇ ਆ ਜੀ ਉਹ ਖੜੇ ਹੋ ਰਹੇ ਆ। ਸਕੂਲਾਂ ਦਾ ਬੇੜਾ ਗਰਕ ਹੋ ਗਿਆ, ਕਾਲਜਸ ਦੇ ਵਿੱਚ ਕਿਸ ਕਿਸਮ ਦੀ ਸਿਆਸਤ ਆਣ ਵੜੀ, ਕਿਸੇ ਤੋਂ ਲੁਕੀ ਛਿਪੀ ਨਹੀਂ। ਤੇ ਯੂਨੀਵਰਸਿਟੀਆਂ ਦਾ ਹਾਲ ਜਿਹੜਾ ਜੀ, 2 ਯੂਨੀਵਰਸਿਟੀਜ਼ ਦਾ ਰਸਤਾ ਹਾਲ ਕੋਈ ਬਹੁਤਾ ਚੰਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਹੈ ਨਹੀਂ ਗਾ ਜੀ। ਮਤਲਬ ਕਿ ਜਿਹੜੀ ਮਾੜੀ ਮੋਟੀ ਐਜੂਕੇਸ਼ਨ ਹੈਗੀ ਆ ਪੰਜਾਬ ਦੇ ਵਿੱਚ ਉਸ ਨੂੰ ਵੀ ਖਤਮ ਕਰਨ ਦੀਆਂ ਤਿਆਰੀਆਂ, ਤੇ ਪੈਸੇ ਹੈ ਨਹੀਂ ਤੇ ਜਿਹੜੇ ਪੈਸੇ ਲੈ ਕੇ ਭੱਜ ਗਏ ਉਹ ਤਾਂ ਉੱਥੇ ਹੈਗੇ ਆ, ਉਹਨਾਂ ਤੋਂ ਵਸੂਲੇ ਜਾ ਸਕਦੇ ਆ। ਤੇ ਅੱਗੇ ਆਪਾਂ ਗੱਲਾਂ ਕਰਦੇ ਰਹੇ ਆ ਕਾਫੀ ਪਿਛਲੇ 10 ਸਾਲ ਹੀ ਕਿ ਜਾਂ ਤਾਂ ਦੀਪ ਟਰਾਂਸਪੋਰਟੇਸ਼ਨ ਆ, ਢਿੱਲੋਂ ਟਰਾਂਸਪੋਰਟੇਸ਼ਨ ਆ, ਔਰਬਿਟ ਬੱਸਾਂ ਆ, ਇਹ ਦਗੜ ਕਰਦੀਆਂ ਰਹੀਆਂ ਪੰਜਾਬ ਦੇ ਵਿੱਚ। ਤੇ ਹੁਣ ਦੁਆਬੇ ਮਾਝੇ ਦੀਆਂ ਸੜਕਾਂ ਦੇ ਉੱਤੇ ਕਾਂਗਰਸੀਆਂ ਦੀਆਂ ਬੱਸਾਂ ਇਸੇ ਤਰ੍ਹਾਂ ਕਰ ਰਹੀਆਂ। ਚਲੀ ਜੀ, ਜੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ, ਜਿਹੜਾ ਕਿ ਇੱਥੋਂ 2 ਜਿਹੜੇ ਇੱਕ ਤਾਂ ਅਕਾਲੀ ਤੇ ਇੱਕ ਕਾਂਗਰਸੀ, ਉਹਨਾਂ ਨੇ ਜਿਸ ਕਿਸਮ ਦੇ ਨਾਲ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਉੱਤੇ ਇੱਕ ਦੂਜੇ ਦੀਆਂ ਬੱਸਾਂ ਜਿਹੜੀਆਂ ਜੀ ਪਾਸੇ ਕਰਨ ਦੇ ਵਾਸਤੇ ਗੋਲੀਆਂ ਤੱਕ ਜਿਹੜੀਆਂ ਉਹ ਚਲਾਈਆਂ। ਕੁਛ ਆਡੀਓ ਇਸ ਵੇਲੇ ਜਿਹੜੀਆਂ ਜੀ ਉਹ ਘੁੰਮ ਰਹੀਆਂ ਨੇ, ਜਿਹਦੇ ਵਿੱਚ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਪਰਚੇ ਪਾਉਣ ਦੀ ਜਿਹੜੀ ਹੈ ਜੀ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਸਰਕਾਰ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਆ, ਹਾਈ ਕੋਰਟ ਦੇ ਵਿੱਚ 4 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਹਲਫਨਾਮਾ ਦਾਇਰ ਕੀਤਾ। ਉਹਦੇ ਸੂਬੇ 'ਚ ਬਿਨਾਂ ਪਰਮਿਟ ਤੋਂ ਤੇ ਬਿਨਾਂ ਟਾਈਮ ਟੇਬਲ ਤੋਂ ਇੱਕ ਬੱਸ ਵੀ ਗੈਰ ਕਾਨੂੰਨੀ ਤੌਰ ਦੇ ਉੱਤੇ ਚੱਲਣ ਨਹੀਂ ਦਿੱਤੀ ਜਾਊਗੀ, ਇਹ ਹਲਫਨਾਮਾ ਦਿੱਤਾ। ਇਹਦੇ ਬਾਵਜੂਦ ਕਾਂਗਰਸੀ ਆਗੂਆਂ ਦੀਆਂ ਨਜਾਇਜ਼ ਬੱਸਾਂ ਜਿਹੜੀਆਂ ਜੀ ਉਹ ਇਸ ਵੇਲੇ ਪ੍ਰਸ਼ਾਸਨ ਦੇ ਵਾਸਤੇ ਮੁਸ਼ਕਲ ਜਿਹੜੀ ਆ ਉਹ ਬਣਦੀ ਜਾ ਰਹੀ ਹੈ। ਜਿਹੜੇ ਇਸ ਟਰਾਂਸਪੋਰਟ ਦੇ ਮਹਿਕਮੇ ਦੇ ਉੱਤੇ ਵੀ ਜਿਹੜਾ ਕਾਂਗਰਸ ਨੇ ਜੀ ਉਹਨਾਂ ਦਾ ਦਬਦਬਾ ਪੈਣਾ ਸ਼ੁਰੂ ਹੋ ਗਿਆ। ਬਿਆਸ ਇਲਾਕੇ ਦਾ ਸੰਬੰਧਿਤ ਕਾਂਗਰਸੀ ਆਗੂ ਜਿਹੜਾ ਹੈ ਜੀ ਉਹਦੀਆਂ ਬਿਨਾਂ ਪਰਮਿਟ ਤੋਂ ਜਿਹੜੀਆਂ ਬੱਸਾਂ ਨੇ ਉਹ ਜਲੰਧਰ ਤੱਕ
ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪਹਿਲਾਂ ਇਹ ਮਾਝੇ ਦੇ ਖੇਤਰ ਦੇ ਵਿੱਚ ਹੀ ਜਿਹੜੀਆਂ ਉਹ ਰਹਿੰਦੀਆਂ ਸੀਗੀਆਂ। ਇੱਥੋਂ ਹੀ ਜਿਹੜਾ ਅਕਾਲੀ ਆਗੂ ਜਿਹੜੇ ਸਾਬਕਾ ਵਿਧਾਨ ਸਭਾ ਦੇ ਸਪੀਕਰ ਰਹੇ ਨੇ, ਉਹਨਾਂ ਦੀਆਂ ਬੱਸਾਂ ਦੇ ਨਾਲ ਇਹਨਾਂ ਦੇ ਸਿੰਘ ਜਿਹੜੇ ਆ ਜੀ ਉਹ ਫਸ ਰਹੇ ਨੇ। ਬੇਸ਼ੱਕ ਸਰਕਾਰ ਨੇ ਹਲਫਨਾਮਾ ਜਿਹੜਾ ਜੀ ਉਹ ਦਿੱਤਾ ਹੋਵੇ, ਪਰ ਇਸ ਹਲਫਨਾਮੇ ਦੀਆਂ ਧੱਜੀਆਂ ਜਿਹੜੀਆਂ ਜੀ ਉਹ ਕਾਂਗਰਸ ਦੇ ਟਰਾਂਸਪੋਰਟ ਦੇ ਨਾਲ ਸੰਬੰਧਿਤ ਜਿਹੜੇ ਆਗੂ ਨੇ ਉਹ ਉਡਾ ਰਹੇ ਨੇ। ਔਰ ਜਿਹੜੇ ਇੱਥੇ ਪ੍ਰਸ਼ਾਸਨ ਦੇ ਵਿੱਚ ਨੇ ਜੀ ਉਹ ਇਹ ਕਹਿੰਦੇ ਨੇ ਕਿ ਅਸੀਂ ਇਸ ਮਾਮਲੇ ਦੇ ਬਾਰੇ ਕੀ ਕਰੀਏ, ਕਿਵੇਂ ਜਿਹੜਾ ਜੀ ਉਹ ਰੋਕੀਏ, ਕਿਉਂਕਿ ਜਿਵੇਂ ਕਈ ਜਾਣੇ ਇੱਕ ਬੱਸ ਦੇ ਨਾਲ ਅਕਾਲੀਆਂ ਦੇ ਨਾਲ ਪਹਿਲਾਂ ਚੱਲਦੇ ਹੁੰਦੇ ਸਨ, ਹੁਣ ਫਰਕ ਇੰਨਾ ਕੁ ਪਿਆ ਜੀ ਕਿ ਉਹ ਕਾਂਗਰਸੀਆਂ ਦੀਆਂ ਬੱਸਾਂ ਦੇ ਨਾਲ ਚੱਲਣੇ ਸ਼ੁਰੂ ਹੋ ਗਏ। ਬਿਲਕੁਲ ਜੀ, ਕਿਸ ਤਰ੍ਹਾਂ ਬਦਲਦਾ ਸਾਰਾ ਕੁਝ। ਤਾਂ ਅੱਗੇ ਆਪਾਂ ਅਖੀਰ ਵਿੱਚ ਗੱਲ ਕਰਦੇ ਹਾਂ ਕਿ ਜੋ ਪਲੇਨ ਦੇ ਵਿੱਚ ਹੰਗਾਮਾ ਕਰਦੇ ਨੇ ਲੋਕ, ਉਹਨਾਂ ਤੇ ਪਾਬੰਦੀ ਲੱਗੂਗੀ। ਬਿਲਕੁਲ ਜੀ, ਇੱਥੇ ਜਿਹੜੀ ਸਰਕਾਰ ਦੇ ਵੱਲੋਂ ਜਿਹੜੇ ਲੋਕ ਹੋ ਹੱਲਾ ਕਰਦੇ ਨੇ, ਕਿਉਂਕਿ ਇੱਕ ਸ਼ਿਵ ਸੈਨਾ ਦੇ ਆਗੂ ਦਾ ਵਾਹਵਾ ਮਸਲਾ ਜਿਹੜਾ ਜੀ ਉਹ ਚੱਲਦਾ ਰਿਹਾ, ਜਿਹੜਾ ਸੀਟ ਬਦਲਣ ਦੀ ਗੱਲ ਕਰਦਾ ਸੀਗਾ ਤੇ ਚੱਪਲਾਂ ਨਾਲ ਵੀ ਉਹਨੇ ਜਿਹੜਾ ਜੀ ਮਾਰਿਆ ਸੀ ਇੱਕ ਮੈਨੇਜਰ ਨੂੰ। ਇਹਦੇ ਤੋਂ ਬਾਅਦ ਇਹ ਮਾਮਲਾ ਜਿਹੜਾ ਜੀ ਉਹ ਭਖਦਾ ਰਿਹਾ ਕਾਫੀ। ਅੱਜ ਹੁਣ ਜਿਹੜਾ ਜੀ ਸਰਕਾਰ ਨੇ ਇਹ ਕਿਹਾ ਕਿ ਇਹਦੇ ਵਿੱਚ ਤਬਦੀਲੀ ਜਿਹੜੀ ਹੈ ਜੀ ਉਹ ਕਰਨ ਜਾ ਰਿਹਾ। ਨੈਸ਼ਨਲ ਜਿਹੜਾ ਜੀ ਨੋ ਫਲਾਈਟ ਲਿਸਟ ਦੇ ਨਿਯਮ ਜਿਹੜੇ ਨੇ ਉਹ ਸਾਰੀਆਂ ਡੋਮੈਸਟਿਕ ਏਅਰਲਾਈਨਸ ਦੇ ਉੱਤੇ ਵੀ ਲਾਗੂ ਹੋਣਗੇ। 3 ਮਹੀਨਿਆਂ ਦੇ ਵਿੱਚ ਜਿਹੜਾ ਜੀ 3 ਮਹੀਨਿਆਂ ਤੋਂ ਲੈ ਕੇ ਜਾਂ ਲੰਮੇ ਸਮੇਂ ਤੱਕ ਜਿਹੜਾ ਜੀ ਹਵਾਈ ਯਾਤਰਾ ਦੇ ਉੱਤੇ ਉਹਦੇ ਰੋਕ ਲਾਈ ਜਾ ਸਕਦੀ ਹੈ ਬੰਦੇ ਦੀ, ਜਿਹੜਾ ਵੀ ਕੋਈ ਖਰੂਦ ਕਰੂਗਾ। ਇਹ ਜਿਹੜਾ ਜੀ ਸ਼ਿਵ ਸੈਨਾ ਦੇ ਮੈਂਬਰ ਰਵਿੰਦਰ ਗਾਇਕਵਾੜ ਤੋਂ ਬਾਅਦ ਜਿਹੜਾ ਜੀ ਡੋਮੈਸਟਿਕ ਫਲਾਈਟ ਦੇ ਉੱਤੇ ਵੀ ਲਾਗੂ ਜਿਹੜਾ ਉਹ ਕੀਤਾ ਜਾ ਰਿਹਾ। ਜਿਹੜਾ ਵੀ ਖਰੂਦ ਪਾਊਗਾ ਉਹਨੂੰ ਜਿਹੜਾ ਜੀ ਉਹਦਾ ਨਾਮ ਕੰਪਿਊਟਰ ਦੇ ਵਿੱਚ ਪਾਇਆ ਜਾਊਗਾ। ਕੋਈ ਵੀ ਏਅਰਲਾਈਨ ਜਿਹੜੀ ਆ ਜੀ ਉਹਨੂੰ ਫਿਰ ਸੀਟ ਨਹੀਂ ਦੇਊਗੀ ਤੇ 3 ਮਹੀਨਿਆਂ ਤੋਂ ਸਟਾਰਟ ਹੋ ਕੇ ਮੈਨੂੰ ਦੱਸਿਆ ਕਿ ਅਣਮਿੱਥੇ ਸਮੇਂ ਤੱਕ ਦੀ ਪਾਬੰਦੀ ਜਿਹੜੀ ਉਹ ਹੋ ਸਕਦੀ ਹੈ। ਏਅਰਲਾਈਨ ਦੀ ਕਮੇਟੀ ਜਿਹੜੀ 10 ਦਿਨਾਂ ਦੇ ਵਿੱਚ ਹੁਣ ਇਹਦਾ ਫੈਸਲਾ ਕਰੂਗੀ ਕਿ 10 ਦਿਨਾਂ ਦੇ ਵਿੱਚ ਜਿਹੜਾ ਵਿਅਕਤੀ ਆ ਉਹਨੂੰ ਏਅਰਲਾਈਨ ਜਿਹੜੀ ਜੀ ਉਹਦੀ ਵਰਤਣ ਦੀ ਇਜਾਜ਼ਤ ਹੋਊਗੀ ਜਾਂ ਨਹੀਂ। ਇਹ ਕਿਹਾ ਗਿਆ ਜੀ ਕਿ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦੇ ਕੋਲੇ ਨੋ ਫਲਾਈਟ ਜਿਹੜੀ ਲਿਸਟ ਹੈ ਉਹ ਹੈ ਨਹੀਂ ਗੀ। ਔਰ ਉਹਨਾਂ ਨੇ ਸੁਝਾਅ ਜਿਹੜੇ ਆ ਜੀ ਉਹ ਮੰਗੇ ਆ। ਇਹ ਕਿਹਾ ਗਿਆ ਜੀ ਕਿ ਸ਼ਾਇਦ ਭਾਰਤ ਦੇ ਵਿੱਚ ਪਹਿਲਾ ਵਾਰੀ ਹੋਊਗਾ ਜੀ ਇਹ ਕਿ ਏਦਾਂ ਦੀ ਲਿਸਟ ਜਿਹੜੀ ਆ ਉਹ ਤਿਆਰ ਹੋਊਗੀ ਉਹਨਾਂ ਮੁਸਾਫਰਾਂ ਦੀ ਜਿਹੜੇ ਖਰੂਦੀ ਨੇ ਔਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਖਰੂਦ ਪਾਉਂਦੇ ਨੇ। ਐਕਚੁਅਲੀ ਬਹੁਤਾ ਖਰੂਦ ਤਾਂ ਜਿੰਨੀ ਕੁ ਵਾਰੀ ਸਾਹਮਣੇ ਆਉਂਦਾ ਜੀ ਇਹ ਪੋਲੀਟੀਸ਼ੀਅਨਾਂ ਦਾ ਹੀ ਆਉਂਦਾ। ਬਿਲਕੁਲ ਜੀ, ਪੋਲੀਟੀਸ਼ੀਅਨਾਂ ਨੂੰ ਇਹ ਨਹੀਂ ਬੰਦ ਨਹੀਂ ਕਰਨਾ। ਅਖੀਰ ਵਿੱਚ ਆਜਨਾਮਾ ਕਿ ਲੱਗਦਾ ਕੁਝ ਤਾਂ ਹੋਇਆ ਹੁਣ ਸਾਹ ਸੌਖਾ, ਕੇਜਰੀਵਾਲ ਦੇ ਕੋਲ ਵਿਸ਼ਵਾਸ ਆਇਆ। ਲੱਗਦਾ ਕੁਝ ਤਾਂ ਹੋਇਆ ਹੁਣ ਸਾਹ ਸੌਖਾ, ਕੇਜਰੀਵਾਲ ਦੇ ਕੋਲ ਵਿਸ਼ਵਾਸ ਆਇਆ। ਘਰ ਦੇ ਤੀਕਰ ਜੇ ਗਏ ਮਨਾਉਣ ਉਹਨੂੰ, ਮੁੜਿਆ ਵੇਖ ਕੇ ਜ਼ਰਾ ਧਰਵਾਸ ਆਇਆ। ਆਓ ਭਗਤ ਵਿਸ਼ਵਾਸ ਦੀ ਕਰੀ ਕਾਫੀ, ਬੰਦਾ ਬਣ ਕੇ ਜਿੱਦਾਂ ਸੀ ਖਾਸ ਆਇਆ। ਭਾਵੇਂ ਇੱਧਰਲਿਆਂ ਪਿਛਾਂ ਸੀ ਪੈਰ ਖਿੱਚੇ, ਹੋਈ ਭੁੱਲਦਾ ਨਹੀਂ ਅਹਿਸਾਸ ਆਇਆ। ਅੰਦਰੋਂ ਅੰਦਰ ਫੁੰਕਾਰੇ ਜੇ ਪਏ ਵੱਜਣ, ਹਾਲਤ ਵਿੱਚ ਕੁਝ ਫਰਕ ਨਾ ਪਿਆ ਜਾਪੇ। ਅੰਦਰੋਂ ਅੰਦਰ ਫੁੰਕਾਰੇ ਜੇ ਪਏ ਵੱਜਣ, ਹਾਲਤ ਵਿੱਚ ਕੁਝ ਫਰਕ ਨਾ ਪਿਆ ਜਾਪੇ। ਮੌਕਾ ਸਾਂਭਣ ਨੂੰ ਝੁਕਣ ਝੁਕਾਉਣ ਕੀਤਾ, ਰੱਸੀ ਸੜੀ ਪਰ ਵੱਟ ਨਹੀਂ ਗਿਆ ਜਾਪੇ। ਠੀਕ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।